ਬਿਸਮਿल्लाहिर्रहमानिर्रहीम ਤੇ अस्सलाम वालेकुम। 22 ਨਵੰਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤਾਂ ਜ਼ਰਾ ਕਾਊਂਟਡਾਊਨ ਦੀ ਗੱਲ ਕਰ ਲਈਏ, ਪੁੱਠੀ ਗਿਣਤੀ ਦੀ ਗੱਲ ਕਰ ਲਈਏ, ਕਿਉਂਕਿ ਵੇਲਾ ਹੁਣ ਥੋੜ੍ਹਾ ਰਹਿ ਗਿਆ। 7 ਡੇਜ਼ 7 ਦਿਨ ਰਹਿ ਗਏ ਨੇ ਸਿਰਫ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਰਿਟਾਇਰ ਹੋਣ 'ਚ ਤੇ ਦੂਜੇ ਨਵੇਂ ਆਰਮੀ ਚੀਫ ਦੇ ਆਉਣ 'ਚ। ਇਹ ਉਹਨਾਂ ਦੀ ਦੂਜੀ ਰਿਟਾਇਰਮੈਂਟ ਹੈ। 7 ਵੀ ਨਹੀਂ ਰਹਿ ਗਏ ਬਲਕਿ 6 ਹੀ ਰਹਿ ਗਏ ਨੇ, ਕਿਉਂਕਿ 7ਵੇਂ ਦਿਨ ਤੇ ਕੰਮ ਜਿਹੜਾ ਉਹ ਪੂਰਾ ਹੋ ਜਾਣਾ ਹੈ। ਹਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ। ਜ਼ਾਹਿਰ ਹੈ ਕੋਸ਼ਿਸ਼ ਪੂਰੀ ਉਹ ਕਰਨ ਡਏ ਨੇ ਵੀ ਉਹਨਾਂ ਦਾ ਨੋਟੀਫਿਕੇਸ਼ਨ ਹੋਵੇ। ਤੇ ਪਹਿਲਾਂ ਤਾਂ ਸਾਨੂੰ ਇਹ ਦੱਸਿਆ ਜਾ ਰਿਹਾ ਸੀ ਕਿ 20 ਤਾਰੀਖ ਦੇ ਲਾਗੇ ਹੋ ਜਾਏਗਾ। ਹੁਣ ਆਉਂਦੇ ਨੇ 25 ਤੋਂ ਪਹਿਲਾਂ ਹੋ ਜਾਏਗਾ। ਕੁਝ ਲੋਕ ਆਉਂਦੇ ਨੇ ਨਹੀਂ 27 ਤਾਰੀਖ ਨੂੰ ਹੋਏਗਾ। ਜ਼ਾਹਿਰ ਹੈ ਇਸ ਵੇਲੇ ਗੇਮ ਤੇ ਉਹਨਾਂ ਦੇ ਹੱਥ 'ਚ ਬਹੁਤੀ। ਅਗਰ ਵੇਖੋ ਤਾਂ 27ਵੀਂ ਤਰਮੀਮ ਤੋਂ ਬਾਅਦ ਲੱਗਦਾ ਤਾਂ ਇੰਝ ਹੀ ਹੈ ਵੀ ਉਹਨਾਂ ਆਰਾਮ ਨਾਲ ਸਾਰਾ ਕੰਮ ਕਰਵਾ ਲੈਣਾ ਹੈ, ਕਿਉਂਕਿ ਉਹਨਾਂ ਨੇ ਹਰ ਸ਼ੈ ਜਿਹੜੀ ਕੁੰਜੀ ਹੈ। ਲੇਕਿਨ ਫਿਰ ਵੀ ਤੁਹਾਨੂੰ ਪਤਾ ਹੈ ਕਿ ਆਖਰੀ ਵੇਲੇ ਤੱਕ ਪਤਾ ਕੋਈ ਨਹੀਂ ਹੁੰਦਾ ਕਿ ਮਾਮਲਾਤ ਕਿਹੜੇ ਪਾਸੇ ਨੂੰ ਤੁਰ ਪੈਂਦੇ ਨੇ। ਬਹਰਹਾਲ ਵੇਖਾਂਗੇ ਕਿ ਗੱਲ ਕਿਸ ਪਾਸੇ ਤੁਰਦੀ ਹੈ, ਉਹਨਾਂ ਨੂੰ ਨੋਟੀਫਿਕੇਸ਼ਨ ਲੱਭਦਾ ਹੈ ਜਾਂ ਨਹੀਂ ਲੱਭਦਾ। ਅਗਰ ਤੁਸੀਂ ਆਸਾਰ ਮੇਰੇ ਕੋਲੋਂ ਪੁੱਛੋ ਤਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਗੇਮ ਉਹਨਾਂ ਦੇ ਹੱਥ 'ਚ ਬਹੁਤੀ। ਨੋਟੀਫਿਕੇਸ਼ਨ ਅਗਰ ਲੱਭ ਜਾਏ ਤਾਂ ਕੋਈ ਉਹਦੇ 'ਚ ਐਸੀ ਅਨਹੋਣੀ ਗੱਲ ਨਹੀਂ, ਕਿਉਂਕਿ ਉਹਨਾਂ ਨੇ ਹਰ ਸ਼ੈ ਜਿਹੜੀ ਹੈ ਉਹ ਇਸ ਵੇਲੇ ਬਿਲਕੁਲ ਕੁੰਜੀ ਹੈ, ਕੰਟਰੋਲ 'ਚ ਕੀਤੀ ਹੈ। ਲੇਕਿਨ ਇਹ ਜਿਹੜਾ ਐਡਾ ਲੇਟ ਹੋ ਜਾਣਾ ਉਹਨਾਂ ਦਾ ਨੋਟੀਫਿਕੇਸ਼ਨ, ਇਹ ਆਪਣੇ ਅੰਦਰ ਬੜੇ ਸਾਰੇ ਸਵਾਲ ਰੱਖਦਾ ਹੈ ਅਤੇ ਇਸੇ ਵਾਸਤੇ ਅਸੀਂ ਇਹ ਗੱਲ ਤੁਹਾਡੇ ਸਾਹਮਣੇ ਰੱਖਣ ਡਏ। ਹੁਣ ਜ਼ਰਾ ਅੱਜ ਦੀ ਪਹਿਲੀ ਖਬਰ ਵਾਲੇ ਪਾਸੇ ਆਈਏ। ਇਹ ਕੰਮ ਤਾਂ ਅਜੇ ਚੱਲਦਾ ਰਹਿਣਾ ਹੈ, ਕੋਈ 1-2 ਦਿਨ ਹੋਰ ਮੇਰਾ ਖਿਆਲ ਹੈ। ਰਾਵਲਪਿੰਡੀ ਦੀਆਂ ਮਸਜਿਦਾਂ ਦੇ ਵਿੱਚ ਇੱਕੋ ਵੇਲੇ 'ਤੇ ਅਜ਼ਾਨ ਅਤੇ ਨਮਾਜ਼ ਦਾ ਫੈਸਲਾ। ਆਹੋ ਕੰਮ ਅਗਲਿਆਂ ਨੇ ਰਾਵਲਪਿੰਡੀ ਤੋਂ ਸ਼ੁਰੂ ਕੀਤਾ। ਜਿਹੜਾ ਬਾਂਗਾਂ ਦਿੰਦੇ ਰਹਿੰਦੇ ਜੇ ਨਾ ਕੁੱਕੜ ਤਰ੍ਹਾਂ ਤੁਸੀਂ, ਇਹ ਉਹਨਾਂ ਨੇ ਆਖਿਆ, ਮੈਂ ਨਹੀਂ ਆਖਣ ਡਿਆ। ਉਹ ਆਉਂਦੇ ਨੇ ਵੀ ਇਹ ਕੰਮ ਖਤਮ ਕਰੋ। ਉਹਨਾਂ ਆਖਿਆ ਜੀ ਖੁਤਬਾ ਜੁਮੇ ਦੇ ਮੌਜ਼ੂਆਤ ਵੀ ਤੈਅ ਕੀਤੇ ਜਾਣਗੇ। ਖੁਤਬਾ ਜਿਹੜਾ ਹੈ ਨਾ ਉਹ ਜੁਮੇ ਦਾ ਖੁਤਬਾ ਅਤੇ ਉਹਦੇ ਮੌਜ਼ੂਆਤ, ਉੱਥੇ ਗੱਲਾਂ ਕਿਹੜੀਆਂ ਕਰਨੀਆਂ ਨੇ ਉਹ ਵੀ ਤੈਅ ਕੀਤੀਆਂ ਜਾਣਗੀਆਂ। ਇਹ ਵਜ਼ਾਰਤ ਮਜ਼ਹਬੀ ਅਮੂਰ ਨੇ ਜਨਾਬ ਇਹ ਖੜਾਕ ਕੀਤਾ ਅਤੇ ਇਹ ਹੁਣ ਸਮਝੋ ਬਾਹਰ ਹੈ ਕਿ ਹੁਣ ਮੌਲਵੀ ਹਜ਼ਰਾਤ ਜਿਹੜੇ ਨੇ ਸਾਡੇ, ਉਹ ਇਹਨੂੰ ਕਿਸ ਤਰ੍ਹਾਂ ਰਿਐਕਟ ਕਰਨਗੇ ਇਹਦੇ ਉੱਤੇ, ਇਹ ਸਾਨੂੰ ਨਹੀਂ ਪਤਾ। ਬਹਰਹਾਲ ਹੁਣ ਤੱਕ ਤਾਂ ਤੁਸੀਂ ਹਿਸਾਬ ਲਾ ਹੀ ਲਿਆ ਵੀ ਜਿਹੜਾ ਬੰਦਾ ਬੜਾ ਹੀ ਤੁਹਾਨੂੰ ਕੌੜਾ ਲੱਗਦਾ ਸੀ, ਕੱਬੇ ਸੁਭਾਅ ਦਾ ਲੱਗਦਾ ਸੀ, ਉਹ ਭਾਵੇਂ ਵਕੀਲ ਸਨ, ਜ਼ਿੰਦਾ ਹੈ ਵਕਲਾ ਜ਼ਿੰਦਾ। ਵਕੀਲ ਤੁਹਾਨੂੰ ਚੇਤੇ ਹੋਏਗਾ ਉਹ ਜੱਜਾਂ ਨੂੰ ਹੀ ਛਿੱਤਰ ਮਾਰੀ ਆਉਂਦੇ ਸਨ। ਮਤਲਬ ਕੰਮ ਇੰਨਾ ਕੁ ਭਖ ਗਿਆ ਸੀ ਇਫਤਿਖਾਰ ਚੌਧਰੀ ਸਾਹਿਬ ਦੇ ਜ਼ਮਾਨੇ 'ਚ ਕਿ ਅਦਾਲਤਾਂ ਦੇ ਵਿੱਚ ਵਕੀਲ ਜਿਹੜੇ ਉਹ ਕੁੱਟੀ ਆਉਂਦੇ ਸਨ। ਹੁਣ ਕਦੇ ਸੁਣਿਆ ਜੇ ਕਿਸੇ ਵਕੀਲ ਨੇ ਅਦਾਲਤ ਦੇ ਵਿੱਚ ਕਿਸੇ ਜੱਜ ਨੂੰ ਫੈਂਟਾ ਫੁੰਟਾ ਲਾਇਆ ਹੋਵੇ? ਨਾ। ਜਦੋਂ ਚੌਧਰੀ ਪਿੱਛੇ ਹੋਵੇ, ਉਹਦੀਆਂ ਤਾਰਾਂ ਜੁੜੀਆਂ ਹੋਣ ਅਤੇ ਫਿਰ ਬੰਦੇ ਜਿਹੜੇ ਨੇ ਉਹ ਭਰਿੰਡ ਵਾਂਗੂ ਲੜਦੇ ਨੇ। ਮਤਲਬ ਉਹ ਜਿਹੜੀ ਭਰਿੰਡ ਉਹ ਤੰਬੂੜੀ ਹੁੰਦੀ ਨਾ ਮੋਟੀ ਵਾਲੀ, ਉਹਨੂੰ ਭਰਿੰਡ ਆਉਂਦੇ ਨੇ। ਉਹ ਫਿਰ ਭਰਿੰਡ ਵਾਂਗੂ ਬੰਦੇ ਜਿਹੜੇ ਨਾ ਉਹ ਲੜਦੇ ਫਿਰਦੇ ਨੇ ਇੱਧਰ ਉੱਧਰ। ਹੁਣ ਤੁਸੀਂ ਵੇਖੋ ਵੀ ਕੋਈ ਵਕੀਲ ਤੁਹਾਨੂੰ ਕੰਨ 'ਚ ਪਾਇਆ ਨਹੀਂ ਰੜਕੇਗਾ, ਨਾ ਕਿਤੇ ਉੱਥੇ ਆਪਣਾ ਮੇਰਾ ਮਤਲਬ ਹੈ ਪੁਲਿਸ ਵਾਲੇ ਨੂੰ ਕੁੱਟੇਗਾ। ਸਾਡੀ ਹਕੂਮਤ ਸੀ ਅਤੇ ਉਸ ਵੇਲੇ ਚੇਤੇ ਕਰੋ ਪੰਜਾਬ ਇੰਸਟੀਚਿਊਟ ਆਫ ਕਾਰਡੀਓਲੋਜੀ, ਉੱਥੇ ਜਾ ਡਾਕਟਰਾਂ ਨੂੰ ਕੁੱਟਿਆ ਸੀ, ਨਰਸਾਂ ਨੂੰ ਕੁੱਟਿਆ ਸੀ। ਕਿਸੇ ਵਕੀਲ ਦਾ ਕੋਈ ਮੁਅੱਜ਼ਜ਼ ਮਰੀਜ਼ ਸੀ ਜਿਹਦਾ ਕੋਈ ਇਲਾਜ ਅੱਗਾ ਪਿੱਛਾ ਹੋਇਆ ਸੀ ਅਤੇ ਉਹ ਸਾਰੇ ਵਕੀਲ ਜਨਾਬ ਕਚਹਿਰੀਓਂ ਜਾ ਉੱਥੇ ਚੜ੍ਹੇ ਸਨ। ਕੁੱਟ ਉੱਥੇ ਦੁੰਬਾ ਬਣਾ ਦਿੱਤਾ ਸੀ ਡਾਕਟਰਾਂ ਨੂੰ। ਉਹ ਜੋ ਉੱਥੇ ਤਬਾਹੀ ਕੱਢੀ ਸੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ। ਮਤਲਬ ਹਰ ਦੂਸਰੇ ਦਿਨ ਵਕੀਲ ਜਿਹੜੇ ਨੇ ਉਹ ਵਕਾਲਤ ਦੇ ਵਿੱਚ ਇਹ ਵੀ ਲੱਗਦਾ ਸੀ ਵੀ ਆਖਰੀ ਸਾਲ ਦੇ ਵਿੱਚ ਕੋਈ ਫਰੀ ਸਟਾਈਲ ਰੈਸਲਿੰਗ ਸਿਖਾਉਂਦੇ ਨੇ ਇਹਨਾਂ ਨੂੰ, ਜੋ ਆਪਣੇ ਵਕੀਲ ਭਰਾ ਕਰ ਰਹੇ ਸਨ। ਵਕੀਲਾਂ ਦੇ ਅਹਿਸਾਨ ਵੀ ਬੜੇ ਨੇ, ਐਵੇਂ ਮੈਂ ਉਹਨਾਂ ਅਹਿਸਾਨਾਂ ਨੂੰ ਨਾ ਮੰਨਾਂ ਤੇ ਉਹ ਵੀ ਹੁਣ ਭੈੜੀ ਗੱਲ ਹੋਏਗੀ। ਮਤਲਬ ਹੈ ਜਿਹੜਾ ਭੈੜਾ ਵੇਲਾ ਸਾਰਾ ਵਕੀਲ ਹੀ ਨਾਲ ਖਲੋਤੇ ਨੇ ਨਾ, ਸਾਡੇ ਕੇਸਾਂ ਦੇ ਨਾਲ ਤੁਰੇ ਨੇ, ਉਹਦੀ ਵਜ੍ਹਾ ਤੋਂ ਅਹਿਸਾਨਮੰਦ ਵੀ ਹੈ। ਲੇਕਿਨ ਮੈਂ ਤੁਹਾਨੂੰ ਦੂਜੀ ਸਾਈਡ ਦੱਸਣ ਡਿਆ ਜਿਹੜੀ ਸਟੋਰੀ। ਸਾਰੇ ਵਕੀਲ ਇਹੋ ਜਿਹੇ ਵੀ ਨਹੀਂ, ਚੰਗੇ ਵੀ ਨੇ, ਅੱਜ ਵੀ ਖਲੋਤੇ ਨੇ, ਜ਼ੁਲਮ ਦੇ ਅੱਗੇ ਖਲੋਤੇ ਨੇ, ਅੱਜ ਵੀ ਕੋਸ਼ਿਸ਼ ਕਰਨ ਡਏ ਨੇ, ਭਾਵੇਂ ਭੁੱਖੇ ਮਰ ਰਹੇ ਨੇ। ਉਹਨਾਂ ਨੂੰ ਭਲੇ ਕੋਈ ਕਿਸੇ ਕਿਸਮ ਦਾ ਰਿਆਸਤੀ ਜਿਹੜਾ ਉਹ ਤਾਵਨ ਉਹਨਾਂ ਦੇ ਨਾਲ ਨਹੀਂ ਹੈਗਾ, ਲੇਕਿਨ ਫਿਰ ਵੀ ਸੱਚ ਦੇ ਨਾਲ ਖਲੋਤੇ ਨੇ। ਅੱਜ ਵੀ ਬੜੇ ਵਕੀਲ ਨੇ, ਉਹਨਾਂ ਨੇ ਅੱਜ ਵੀ ਆਪਣੇ, ਤੁਸੀਂ ਇਹ ਕਹੋ ਕਿ ਆਪਣੇ ਜ਼ਮੀਰ ਦੇ ਮੁਤਾਬਕ ਫੈਸਲੇ ਕੀਤੇ ਨੇ, ਪਰ ਫਿਰ ਵਿੱਚ ਗਿੱਧਾਂ ਵੀ ਨੇ। ਲੇਕਿਨ ਮੈਂ ਤੁਹਾਨੂੰ ਜਿਹੜੀ ਅਸਲ ਗੱਲ ਦੱਸ ਰਿਹਾ ਕਿ ਜਿਸ ਤਰ੍ਹਾਂ ਹਰ ਜਗ੍ਹਾ ਦੇ ਉੱਤੇ ਕੁਟਾਪਾ ਫਿਰਦਾ ਸੀ ਅਤੇ ਇਹੀ ਲੱਗਦਾ ਸੀ ਵੀ LLB ਦਾ ਜਿਹੜਾ ਆਖਰੀ ਸਾਲ ਹੈ ਉਹਦੇ 'ਚ ਫਰੀ ਸਟਾਈਲ ਰੈਸਲਿੰਗ ਵੀ ਸਿਖਾਈ ਜਾਂਦੀ ਹੈ। ਕਦੇ ਅਦਾਲਤਾਂ 'ਚ ਰੈਸਲਿੰਗ ਹੁੰਦੀ ਸੀ, ਕਦੇ ਸੜਕਾਂ 'ਤੇ, ਕਦੀ ਵਾਰਡਨ ਦੇ ਨਾਲ, ਟ੍ਰੈਫਿਕ ਦੇ ਨਾਲ, ਕਦੇ ਕਿਤੇ। ਉਹ ਸਭ ਕੁਝ ਉੱਡ ਪੁੱਡ ਗਿਆ। ਤੁਹਾਨੂੰ ਬੰਦਾ ਚੂੰ ਕਰਦਾ ਨਜ਼ਰ ਨਹੀਂ ਆਉਂਦਾ। ਹੁਣ ਅਗਰ ਕੋਈ ਟੁੱਪਦਾ ਹੈ ਨਾ ਬਹੁਤਾ, ਤਾਂ ਕਿਸੇ ਮਲਕੂ ਦਾ ਜਾਂ ਆਤਿਫ ਅਸਲਮ ਦਾ ਜਾਂ ਕਿਸੇ ਹੋਰ ਦਾ ਕੋਈ ਕੌਨਸਰਟ ਹੈ ਤਾਂ ਉੱਥੇ ਬੰਦੇ ਟੱਪ ਲੈਂਦੇ ਨੇ। ਅੱਜ ਕੱਲ੍ਹ ਬਾਕੀ ਬੰਦੇ ਨਹੀਂ ਟੱਪਣ ਡਏ। ਉਹਦੀ ਵਜ੍ਹਾ ਕਿ ਪਿਛਲੇ ਪਾਸੇ ISI ਦਾ ਚਾਰਜ ਬੈਂਕ ਨਹੀਂ ਹੈਗਾ। ਹਰ ਬੰਦੇ ਨੂੰ ਪਤਾ ਹੈ ਵੀ ਉਹਨਾਂ ਨੇ ਸਿਰ ਕੰਨਾਂ ਦੇ ਵਿਚਾਲੇ ਕਰ ਦੇਣਾ। ਵੈਸੇ ਸਿਰ ਕੰਨਾਂ ਦੇ ਵਿਚਾਲੇ ਹੀ ਹੁੰਦਾ ਹੈ, ਮਤਲਬ ਵਿਚਾਲਾ ਹੁੰਦਾ ਦਰਮਿਆਨ, ਠੀਕ ਹੈ ਨਾ, ਸੈਂਟਰ। ਅਤੇ ਸਿਰ ਜਿਹੜਾ ਉਹ ਕੰਨਾਂ ਦੇ ਦਰਮਿਆਨ 'ਚ ਹੀ ਹੁੰਦਾ, ਲੇਕਿਨ ਇੱਕ ਮੁਹਾਵਰਾ ਵੀ ਜਿਹੜਾ ਸਿਰ ਕੰਨਾਂ ਦੇ ਵਿਚਾਲੇ ਕਰ ਦੇਣਾ। ਅਤੇ ਹੁਣ ਖੈਰ ਅੱਗੇ ਤੁਰਦੇ ਇਹ ਕੰਮ ਤੇ ਹੋ ਗਿਆ ਕਿ ਹੁਣ ਵਕੀਲਾਂ ਵਾਲੀ ਗੱਲ ਤਾਂ ਤੁਹਾਡੇ ਨਾਲ ਕਰ ਲਈ ਵੀ ਉੱਥੇ ਅੱਜ ਕੱਲ੍ਹ ਠੰਡੇ ਠਾਰ, ਮੈਨੂੰ ਲੱਗਦਾ ਤੁਖ ਮਲੰਗਾ, ਜਿਸ ਤਰ੍ਹਾਂ ਪਹਿਲਾਂ ਫਰੀ ਸਟਾਈਲ ਰੈਸਲਿੰਗ ਸੀ ਨਾ,
ਅੱਜ ਕੱਲ੍ਹ ਮੈਨੂੰ ਲੱਗਦਾ ਕਿ ਤੁਖ ਮਲੰਗਾ ਜ਼ਿਆਦਾ ਪੀਣਾ ਸ਼ੁਰੂ ਹੋ ਗਏ ਨੇ ਵਕੀਲ ਹਜ਼ਰਾਤ, ਔਰ ਉਹ ਵੀ ਸਿਆਲਾਂ ਦੇ ਵਿੱਚ, ਜਾਂ ਫਿਰ ਧਨੀਆ ਧੁਨੀਆਂ ਘੋਟ ਕੇ, ਮੇਰਾ ਮਤਲਬ ਹੈ ਕਿ ਉਹਦਾ ਲੇਪ ਵੀ ਕਰਦੇ ਨੇ ਅਤੇ ਉਹਨੂੰ ਖਾਂਦੇ ਵੀ ਜ਼ਿਆਦਾ ਨੇ। ਇਸ ਵਜ੍ਹਾ ਤੋਂ ਕੱਲ੍ਹ 12 ਦੇ ਵਿੱਚ ਸਟ੍ਰਾਈਕ ਹੋਈ ਹੈ, ਲੇਕਿਨ ਉਹ ਉਸ ਤਰ੍ਹਾਂ ਦੀ ਨਹੀਂ ਹੋਈ ਕਿ ਮੇਰਾ ਮਤਲਬ ਉਹਦਾ ਜਿਹੜਾ ਧੂੰਆਂ ਹੈ ਚੰਗੀ ਸੀ ਉਹਦੇ ਵਿੱਚ। ਇਹ ਵੀ ਕਹਿਣਾ ਵੀ ਨਹੀਂ ਹੋਈ, ਇਹ ਵੀ ਮਾੜੀ ਗੱਲ ਹੈ, ਕਿਉਂਕਿ ਚੰਗੀ ਉਹਦੇ 'ਚ ਅਟੈਂਡੈਂਸ ਠੀਕ ਸੀ। ਲੇਕਿਨ ਉਹ ਜਿਹੜੇ ਲੋਸ਼ੇ ਸਨ 2008 ਵਾਲੇ, 9 ਵਾਲੇ, 10 ਵਾਲੇ, ਉਹ ਨਹੀਂ, ਉਸ ਤਰ੍ਹਾਂ ਦਾ ਕੰਮ ਕੋਈ ਨਹੀਂ ਸੀ। ਅੱਛਾ ਜੀ, ਖੈਰ ਹੁਣ ਉਹਨੇ ਆਪਣੇ ਮੌਲਵੀ ਹਜ਼ਰਾਤ, ਤੇ ਤੁਹਾਨੂੰ ਪਤਾ ਵੀ ਜਿਹੜੇ ਬਾਹਵਾਂ ਟੰਗ ਕੇ ਮਗਰ ਪੈ ਜਾਂਦੇ ਸਨ, ਮੇਰਾ ਮਤਲਬ ਫਤਵਾ ਇਹੋ ਜਿਹਾ ਜਾਰੀ ਕਰਦੇ ਸਨ ਕਿ ਇੱਕ ਵਾਰ ਧੂੰਆਂ ਕੱਢ ਦਿੰਦੇ ਸਨ ਹਰ ਸ਼ਹਿਰ ਦੇ ਵਿੱਚ। ਫਰਿਸ਼ਤਿਆਂ ਨੂੰ ਵੀ ਮੇਰਾ ਮਤਲਬ ਹੈ ਵੀ ਇੱਕ ਵਾਰੀ ਵਕਤ ਪਾ ਦਿੰਦੇ ਹੋਣੇ ਨੇ ਵੀ ਕਿ ਕਿਹਦੇ ਕਿੰਨੇ ਗੁਨਾਹ ਲਿਖਣੇ ਨੇ। ਮੌਲਵੀ ਸਾਹਿਬ ਨੇ ਐਡਾ ਫਤਵਾ ਦੇ ਛੱਡਿਆ। ਹੁਣ ਰਾਵਲਪਿੰਡੀ ਦੀਆਂ ਇਹ ਜਿਹੜੀਆਂ ਮਸਜਿਦਾਂ ਦਾ ਐਲਾਨ ਉਹਨਾਂ ਕੀਤਾ ਵੀ ਇੱਕੋ ਵੇਲੇ ਬਾਂਗ ਦੇਣੀ ਜੇ। ਅੱਛਾ, ਕਈ ਬੰਦੇ ਜਿਹੜੇ ਨੇ ਨਾ ਉਹ ਆਉਂਦੇ ਨੇ, ਉਸ ਦਿਨ ਕਹਿ ਰਹੇ ਸਨ ਕਿ ਜੀ ਇਹ ਬਾਂਗ ਅਜ਼ਾਨ ਵਾਸਤੇ ਅੱਛਾ ਲਫ਼ਜ਼ ਨਹੀਂ। ਇਹ ਦੁਬਾਰਾ ਮੈਂ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਕਿਸ ਨਾਲ ਫੈਸਲਾ ਕਰੋਗੇ ਸਾਡੀ ਜ਼ੁਬਾਨ ਦਾ? ਬਈ ਸਾਡੀ ਜ਼ੁਬਾਨ 'ਚ ਕਿਹੜੀ ਗੱਲ, ਤੁਹਾਡੀ ਜ਼ੁਬਾਨ 'ਚ ਬਾਂਗ ਠੀਕ ਲਫ਼ਜ਼ ਨਹੀਂ ਹੋਏਗਾ। ਇਹ ਪਸ਼ਤੋ 'ਚ ਵੀ ਬਾਂਗ ਹੀ ਕਹਿੰਦੇ ਨੇ ਅਜ਼ਾਨ ਨੂੰ, ਮੈਂ ਤੁਹਾਨੂੰ ਅੱਜ ਕਲੀਅਰ ਕਰ ਦਿਆਂ, ਅਤੇ ਪੰਜਾਬੀ 'ਚ ਵੀ ਕਹਿੰਦੇ ਨੇ। ਲੇਕਿਨ ਜਿਹੜੇ ਮੇਰਾ ਮਤਲਬ ਮੈਸ਼ ਪੋਟੈਟੋ ਬੱਚੇ ਜਿਨ੍ਹਾਂ ਨੇ ਪੰਜਾਬੀ ਨਹੀਂ ਸਿੱਖੀ, ਉਹ ਆਉਂਦੇ ਨਹੀਂ अजान कहते हैं, अजान को बांग नहीं कहते, वो अजान कहते हैं उर्दू में। ठीक है ना, ਉਹ ਜ਼ਾਹਿਰ ਹੈ ਅਰਬੀ 'ਚੋਂ ਲਫ਼ਜ਼ ਹੈ, ਲੇਕਿਨ ਉਰਦੂ 'ਚ ਇਸਤੇਮਾਲ ਕਰਦੇ ਹੋ। ਅਤੇ ਜਿਹੜੇ ਪੰਜਾਬੀ ਵਾਲੇ ਨੇ ਉਹਨੂੰ ਪੁੱਤਰ ਬਾਂਗ ਕਹਿੰਦੇ ਨੇ, ਅਤੇ ਬਾਂਗ ਕੋਈ ਹੱਤਕ ਵਾਲਾ ਲਫ਼ਜ਼ ਨਹੀਂ ਹੈ। ਫਿਰ ਕੁਝ ਲੋਕ ਆਉਂਦੇ ਨਹੀਂ ਜੀ ਉਹ ਮੁਰਗਾ ਬਾਂਗ ਦਿੰਦਾ, ਬੰਦਾ ਬਾਂਗ ਨਹੀਂ ਦਿੰਦਾ। ਅਤੇ ਮੁਰਗੇ ਨੂੰ ਉਰਦੂ 'ਚ ਕੀ ਕਹਿੰਦੇ ਹੋ ਜਦੋਂ ਮੁਰਗਾ ਬਾਂਗ ਦਿੰਦਾ? ਉਰਦੂ 'ਚ ਆਉਂਦੇ ਹੋ ਮੁਰਗੇ ਨੇ ਅਜ਼ਾਨ ਦਿੱਤੀ। ਠੀਕ ਹੈ ਨਾ, ਅਤੇ ਫਿਰ ਇਹਦਾ ਮਤਲਬ ਅਗਰ ਮੁਰਗਾ ਬਾਂਗ ਦੇਵੇ ਤਾਂ ਉਦੋਂ ਬਾਂਗ ਗਲਤ ਹੈ, ਕਿਉਂਕਿ ਮੁਰਗਾ ਦੇ ਰਿਹਾ ਅਤੇ ਬੰਦਾ ਨਹੀਂ ਦੇ ਸਕਦਾ। ਅਤੇ ਜੇ ਮੁਰਗਾ ਅਜ਼ਾਨ ਦੇਵੇ ਤਾਂ ਫਿਰ ਬੰਦੇ ਨੇ ਅਜ਼ਾਨ ਕਿਸ ਤਰ੍ਹਾਂ ਦੇ ਦਿੱਤੀ? ਫਿਰ ਤਾਂ ਉਹ ਵੀ ਕੋਈ ਨਾਂ ਤੁਹਾਨੂੰ ਹੋਰ ਰੱਖਣਾ ਪੈਣਾ। ਇਸ ਲਈ ਦੂਸਰੇ ਦੀ ਜ਼ੁਬਾਨ ਨੂੰ ਐਡਾ ਜੱਜ ਨਹੀਂ ਕਰੀਦਾ, ਥੋੜ੍ਹਾ ਜਿਹਾ ਠਮਰ ਕੇ ਰਹੀਦਾ। ਹਰ ਜ਼ੁਬਾਨ ਦੇ ਆਪਣੇ ਜਿਹੜੇ ਅੰਦਾਜ਼ ਨੇ, ਆਪਣੀਆਂ ਗੱਲਾਂ ਨੇ। ਅਤੇ ਬਹਰਹਾਲ ਮੌਲਵੀ ਸਾਹਿਬਾਨ ਜਿਹੜੇ ਨੇ ਜੀ ਉਹ ਬਿਲਕੁਲ ਇਸ ਵੇਲੇ ਸੱਤੂ ਪੀ ਕੇ ਆਖੋ ਤੁਖ ਮਲੰਗਾ, ਵਕੀਲਾਂ ਨੇ ਤੁਖ ਮਲੰਗਾ ਅਤੇ ਇੱਧਰ ਸੱਤੂ ਨੇ ਮੁਕੰਮਲ, ਅਤੇ ਉੱਧਰ ਅਗਰ ਧਨੀਆ ਹੈ ਅਤੇ ਇੱਧਰ ਕੋਈ ਹੋਰ ਸ਼ਾਇਦ ਤੁਸੀਂ ਸਮਝ ਲਓ। ਅਤੇ ਬਿਲਕੁਲ ਫਾਲਸੇ ਦਾ ਸ਼ਰਬਤ, ਇਵੇਂ ਕਹਿ ਲਓ ਵੀ ਜਿਵੇਂ ਸਿਆਲਾਂ 'ਚ ਪੀਤਾ, ਕੋਈ ਬੰਦਾ ਨਹੀਂ ਰੜਕ ਰਿਹਾ। ਉਹ ਤਹਿਰੀਕੇ ਲੱਬੈਕ ਵਾਲੇ ਇੰਝ ਦੱਸਦੇ ਸਨ ਵੀ ਜਨਾਬ ਅਸੀਂ ਤੇ ਇੱਕ ਵਾਰੀ, ਮੇਰਾ ਮਤਲਬ ਹੈ ਕਿ ਇੰਝ ਹੀ ਲੱਗਦਾ ਸੀ ਵੀ ਕੁਤਬੁੱਦੀਨ ਐਬਕ ਦੇ ਸੱਜਣ ਇਹੀ ਨੇ ਸਾਰੇ। ਲੇਕਿਨ ਤੁਹਾਨੂੰ ਕਿਤੇ ਨਜ਼ਰ ਆ ਰਹੇ ਨੇ? ਕੋਈ ਮੇਰਾ ਮਤਲਬ ਕਿਸੇ ਜੁਮੇ ਦੇ ਖੁਤਬੇ ਦੇ ਉੱਤੇ ਹੀ ਕੋਈ ਗੱਲ ਕਰ ਦੇਣ। ਪਾਕਿਸਤਾਨ ਤਹਿਰੀਕ ਇਨਸਾਫ ਦਾ ਮਜ਼ਾਕ ਉਡਾਉਂਦੇ ਸਨ, ਮੈਂ ਉਹਨਾਂ ਦਾ ਮਜ਼ਾਕ ਨਹੀਂ ਉਡਾ ਰਿਹਾ, ਲੇਕਿਨ ਤਹਿਰੀਕ ਇਨਸਾਫ ਅੱਜ ਵੀ ਜ਼ਖਮੀ ਹੈ, ਟੁੱਟੀ ਹੈ, ਭੱਜੀ ਹੈ, ਜੋ ਕੁਝ ਵੀ ਕਰ ਦਿੱਤਾ ਹੈ। ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਨਾਲ ਤਾਂ ਇੱਕ ਵਾਰੀ ਹੋਇਆ ਇਹੋ ਜਿਹਾ ਕੰਮ ਤਹਿਰੀਕ ਇਨਸਾਫ ਨਾਲ, ਅਤੇ ਪਿਛਲੇ 3 ਸਾਲਾਂ 'ਚ ਇਹੀ ਕੰਮ ਹੋਈ ਜਾ ਰਿਹਾ। ਲੇਕਿਨ ਫਿਰ ਵੀ ਜਿਸ ਵੀ ਤਰੀਕੇ ਨਾਲ ਖਲੋਤੀ ਹੈ, ਕਿਉਂਕਿ ਲੀਡਰ ਤਾਂ ਬਹੁਤ ਹੀ ਤਗੜੇ ਤਰੀਕੇ ਨਾਲ ਖਲੋਤਾ, ਜਮਾਤ ਵੀ, ਵਰਕਰ ਵੀ ਮਾੜਾ ਚੰਗਾ ਗੱਲ ਕਰਦਾ ਹੈ, ਕਿਤੇ ਜ਼ਿੰਦਾਬਾਦ ਮੁਰਦਾਬਾਦ ਗੱਲਾਂ ਕਰਦਾ ਹੈ। ਅਤੇ ਤਹਿਰੀਕੇ ਲੱਬੈਕ ਅਤੇ ਇੰਝ ਮੇਰਾ ਮਤਲਬ ਗਵਾਚੀ ਹੈ ਜਿਵੇਂ ਕਿਸੇ ਵੇਲੇ ਮਤਲਬ ਕਿ ਕੋਈ ਜਿਹੜੀ ਕੂੰਜ ਅਡਾਰੀਓਂ ਵਿਛੜ ਜਾਏ ਅਤੇ ਜਿਵੇਂ ਉਹ ਗਵਾਚ ਜਾਂਦੀ ਹੈ, ਉਹ ਕੰਮ ਤਹਿਰੀਕੇ ਲੱਬੈਕ ਦੇ ਸੱਜਣਾ ਦਾ ਹੋਇਆ। ਹੁਣ ਖੈਰ ਇਹਦੇ ਉੱਤੇ ਜੁਮੇ ਦੇ ਖੁਤਬੇ ਵੀ ਆਪੇ ਹੀ ਆਪਣੀ ਮਰਜ਼ੀ ਨਾਲ ਦੱਸਣਗੇ। ਹੁਣ ਅਗਰ ਇਹੋ ਜਿਹਾ ਕੰਮ ਹੋਇਆ ਤਾਂ ਕੱਲ੍ਹ ਤਾਹਿਰ ਅਸ਼ਰਫੀ ਸਾਹਿਬ ਕਹਿ ਤੇ ਰਹੇ ਸਨ ਵੀ ਜਿਹੜੇ ਸਾਡੇ ਹਾਫਿਜ਼ ਸਾਹਿਬ ਨੇ ਉਹ ਮੇਰਾ ਮਤਲਬ ਫਰਿਸ਼ਤੇ ਘੱਲੇ ਸਨ ਜੰਗ ਦੇ ਵਿੱਚ, ਅਤੇ ਉਹ ਹੁਣ ਪਤਾ ਨਹੀਂ ਇਹ ਖੁਤਬਿਆਂ ਦੇ ਵਿੱਚ ਵੀ ਫਿਰ ਹਾਫਿਜ਼ ਸਾਹਿਬ ਨਾਲ ਰਿਲੇਟਡ ਵੀ ਕੋਈ ਗੱਲਾਂ ਹੋਇਆ ਹੀ ਕਰਨਗੀਆਂ, ਜਿਸ ਪਾਸੇ ਨੂੰ ਕੰਮ ਤੁਰਿਆ ਅੱਜ ਕੱਲ੍ਹ। ਅੱਛਾ ਜੀ, ਸੈਨੇਟਰ ਮੁਸ਼ਤਾਕ ਸਾਹਿਬ ਨੇ ਮੁਲਤਾਨ ਦੇ ਵਿੱਚ ਜਿਸ ਮਾਰਕੀ 'ਚ ਫਲਸਤੀਨ ਕਾਨਫਰੰਸ ਕਰਨੀ ਸੀ, ਖਾਨੇਵਾਲ ਮੁਲਤਾਨ ਉਸ ਪਾਸੇ, ਉਹ ਮਾਰਕੀ ਸੀਲ ਕਰ ਦਿੱਤੀ। ਅਤੇ ਦੂਜੇ ਪਾਸੇ ਹਾਫਿਜ਼ ਨਈਮ ਲਾਹੌਰ ਦੇ ਵਿੱਚ ਖੁੱਲ੍ਹੇ ਆਮ ਜਨਾਬ ਜਿਹੜਾ ਖੜਕਾ ਰਹੇ ਨਿਜ਼ਾਮ ਨੂੰ ਬਦਲੋ, 3 ਦਿਨ ਦਾ ਪੜਾਓ ਪਾਇਆ ਹੋਇਆ। ਆਉਂਦੇ ਨੇ ਕੰਬਲ ਵੀ ਲੈ ਆਓ, ਛੋਲੇ ਵੀ ਲੈ ਆਓ, ਚੁੱਲ੍ਹੇ ਵੀ ਲੈ ਆਓ, ਫਲਾਨੀ ਸ਼ੈ ਵੀ ਲੈ ਆਓ, ਹਰ ਸ਼ੈ ਲੈ ਕੇ ਵਰਕਰ ਪਹੁੰਚੇ ਨੇ। ਵਰਕਰ ਤਾਂ ਚੰਗੇ ਨੇ, ਮੈਂ ਪਹਿਲਾਂ ਵੀ ਆਖਿਆ ਵਰਕਰ ਮਾੜੇ ਨਹੀਂ ਹੁੰਦੇ, ਵਰਕਰ ਤਾਂ ਚੰਗੇ ਨੇ, ਦਿਲ ਦੇ ਨਾਲ ਕੰਮ ਕਰਨ ਡਏ ਨੇ। ਲੇਕਿਨ ਹਾਫਿਜ਼ ਇੱਕ ਨਾ ਸ਼ੁੱਧ ਦੋ ਸ਼ੁੱਧ, ਇਹ ਦੋ ਹਾਫਿਜ਼ ਹੋ ਗਏ ਨੇ, ਹਾਫਿਜ਼ ਆਸਿਮ ਮੁਨੀਰ ਸਾਹਿਬ ਅਤੇ ਹਾਫਿਜ਼ ਨਈਮ ਸਾਹਿਬ। ਇਹ ਦੋਵੇਂ ਰਲ ਕੇ ਹੁਣ ਕਿਹੜੇ ਕੰਮ ਕਰਨਾ ਚਾਹ ਰਹੇ ਨੇ, ਉਹ ਅਕਲ ਵਾਲਿਆਂ ਲਈ ਨਿਸ਼ਾਨੀਆਂ ਕਾਫੀ ਨੇ ਕਿ ਜੇ ਸੈਨੇਟਰ ਮੁਸ਼ਤਾਕ ਫਲਸਤੀਨ 'ਤੇ ਗੱਲ ਨਹੀਂ ਕਰ ਸਕਦੇ, ਅਤੇ ਇਹ ਉੱਥੇ ਮਨਾਰੇ ਪਾਕਿਸਤਾਨ ਦੇ ਉੱਤੇ ਖੜਾਕ ਕੀਤੀ ਖੜੇ ਨੇ। ਇਹ 3 ਦਿਨ ਇਹਨਾਂ ਦਾ ਕੰਮ ਜਾਰੀ ਰਹਿਣਾ, ਅਤੇ ਅੱਜ ਮੇਰਾ ਖਿਆਲ ਦੂਜਾ ਦਿਨ ਹੈ ਅਤੇ ਕੱਲ੍ਹ ਆਖਰੀ ਦਿਨ ਹੈ। ਵੇਖਦੇ ਹਾਂ ਕੀ ਬਣਦਾ, ਇਹਨਾਂ ਨੂੰ ਕਿਸ ਪਾਸੇ ਤੋਰਦੇ ਨੇ। ਕੋਈ ਨਾ ਕੋਈ ਇਹ ਇਹਨਾਂ 3 ਦਿਨਾਂ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਐਲਾਨ ਕਰਨਗੇ ਜਿੱਥੋਂ ਗੱਲ ਤੋਂ ਗੱਲ ਫੜ ਕੇ ਅਤੇ ਅੱਗੇ ਕੰਮ ਜਿਹੜਾ ਤੁਰੇਗਾ। ਅੱਛਾ ਜੀ, ਤੁਹਾਨੂੰ ਪਤਾ ਹੈ 26 ਨਵੰਬਰ ਆ ਰਿਹਾ, ਔਰ 26 ਨਵੰਬਰ ਨੂੰ ਜ਼ਾਹਿਰ ਹੈ ਤਹਿਰੀਕੇ ਇਨਸਾਫ ਦੇ ਨਾਲ ਜਿਹੜਾ ਜ਼ੁਲਮ ਹੋਇਆ ਸੀ ਉਹਦੀ ਇੱਕ ਬਰਸੀ ਹੈ, ਔਰ ਉਸ ਚੱਕਰ ਦੇ ਵਿੱਚ ਪੰਜਾਬ ਦੇ ਮੁਖਤਲਿਫ ਜ਼ਿਲ੍ਹਿਆਂ ਦੇ ਵਿੱਚ ਪਕੜ ਦਕੜ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਤਹਿਰੀਕੇ ਇਨਸਾਫ ਦੇ ਵਰਕਰ ਦੀ। ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਨੇ, ਕਈ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਗ੍ਰਿਫਤਾਰ ਕੀਤਾ, ਕਈ ਸ਼ਹਿਰਾਂ 'ਚ ਲੋਕਾਂ ਨੂੰ 3 MPO ਦੇ ਤਹਿਤ 10 ਦਿਨ ਵਾਸਤੇ ਬੰਦ ਕਰ ਦਿੱਤਾ। 30 ਦਿਨ ਵਾਸਤੇ ਨਹੀਂ, 10 ਦਿਨ, ਕਿਉਂਕਿ 26 ਨਵੰਬਰ ਲੰਘਾਉਣਾ ਹੈ, ਉਹਦੀ ਫਿਕਰ ਹੈ। ਅਤੇ ਦੂਜੇ ਪਾਸੇ ਆਉਂਦੇ ਨੇ ਜੀ ਸਾਨੂੰ ਡਰ ਹੀ ਕੋਈ ਨਹੀਂ,
ਫੀਲਡ ਮਾਰਸ਼ਲ ਸਾਹਿਬ ਨੇ 27ਵੀਂ ਤਰਮੀਮ ਕਰਾ ਲਈ ਹੈ, ਟਰੰਪ ਸਾਡਾ ਸੱਜਣ ਹੈ, ਬੰਬ ਅਸੀਂ ਥੱਲੇ ਲੈ ਲਿਆ ਆਪਣਾ ਏਅਰਫੋਰਸ ਨੂੰ ਅਸੀਂ ਥੱਲੇ ਲੈ ਲਿਆ ਆਪਣਾ ਨੇਵੀ ਨੂੰ ਅਸੀਂ ਥੱਲੇ ਲੈ ਲਿਆ ਅਤੇ ਫੀਲਡ ਮਾਰਸ਼ਲ ਸਾਹਿਬ ਚੀਫ ਆਫ ਡਿਫੈਂਸ ਫੋਰਸਿਸ ਬਣ ਗਏ ਨੇ, ਅਤੇ ਚੀਫ ਸਾਹਿਬ ਦੀ ਤਾਂ ਤੱਕ ਹੀ ਨਹੀਂ ਪੈਂਦੀ ਕਿਤੇ, ਉਹ ਤਾਂ ਇਮਰਾਨ ਖਾਨ ਕੋਲ ਡਰਦੇ ਹੀ ਕੋਈ ਨਹੀਂ, ਉਹ ਤਾਂ ਪਬਲਿਕ ਕੋਲੋਂ ਡਰਦੇ ਹੀ ਕੋਈ ਨਹੀਂ। ਇੱਧਰ ਵੇਖ ਲਓ, ਅਜੇ 26 ਨਵੰਬਰ ਕੋਈ ਪਾਰਟੀ ਨੇ ਅਜੇ ਸਿੱਧੀ ਕੋਈ ਕਾਲ ਨਹੀਂ ਦਿੱਤੀ, ਕੋਈ ਪਲਾਨ ਨਹੀਂ ਦੱਸਿਆ, ਅਤੇ ਉਹ ਵਰਕਰਾਂ ਨੂੰ ਫੜਨਾ ਵੀ ਸ਼ੁਰੂ ਹੋ ਗਏ ਨੇ 10 ਦਿਨ ਵਾਸਤੇ 3 MPO 'ਚ ਅੰਦਰ ਸੁੱਟ ਰਹੇ ਨੇ ਤਾਂ ਕਿ ਕੋਈ ਬੰਦਾ 26 ਨਵੰਬਰ ਨੂੰ ਕੋਈ ਇਹਤਜਾਜ ਨਾ ਕਰ ਸਕੇ। ਇਹ ਉਹਨਾਂ ਨੇ ਪੇਸ਼ਗੀ ਤਿਆਰੀ ਸ਼ੁਰੂ ਕਰ ਦਿੱਤੀ। ਐਡਾ ਡਰ ਔਰ ਖੌਫ ਹੈ ਪਾਕਿਸਤਾਨ ਤਹਿਰੀਕ ਇਨਸਾਫ ਦੇ ਵਰਕਰ ਕੋਲੋਂ ਮੌਜੂਦਾ ਸਿਸਟਮ ਨੂੰ, ਮੌਜੂਦਾ ਨਿਜ਼ਾਮ ਨੂੰ। ਅੱਛਾ ਜੀ, ਅੱਗੋਂ ਜਸਟਿਸ ਅਮੀਨੁਦੀਨ ਸਾਹਿਬ ਜਿਹੜੇ ਨੇ ਉਹਨਾਂ ਨੇ ਨਵਾਂ ਖੜਾਕ ਕੀਤਾ। ਉਹਨਾਂ ਨੇ ਕਿਹਾ ਹੈ ਕਿ ਜੀ ਮੇਰੇ ਲਈ ਬੜੇ ਆਨਰ ਦੀ ਗੱਲ ਹੈ ਕਿ ਮੈਂ ਆਈਨੀ ਅਦਾਲਤ ਦਾ ਪਹਿਲਾ ਚੀਫ ਜਸਟਿਸ ਬਣਿਆ। ਕੋਈ ਸ਼ੱਕ ਨਹੀਂ ਇਹਦੇ ਵਿੱਚ ਜਨਾਬ ਵਾਲਾ, ਤੁਹਾਡੇ ਲਈ ਤਾਂ ਆਨਰ ਦੀ ਗੱਲ ਹੀ ਹੈ, ਪਰ ਕੌਮ ਵਾਸਤੇ ਬੜੀ ਬੇਇੱਜ਼ਤੀ ਦੀ ਗੱਲ ਹੈ ਵੀ ਤੁਹਾਡੇ ਵਰਗਾ ਬੰਦਾ ਜਿਹੜਾ ਉਹ ਆਈਨੀ ਅਦਾਲਤ ਦਾ ਪਹਿਲਾ ਚੀਫ ਜਸਟਿਸ ਬਣਾਇਆ। ਜਿਸ ਤਰ੍ਹਾਂ ਤੁਸੀਂ ਸੌਦੇਬਾਜ਼ੀ ਕੀਤੀ ਆਪਣੇ ਅਸੂਲਾਂ ਦੇ ਉੱਤੇ ਤੇ ਆ ਕੇ ਬੈਠੇ ਹੋ। ਲੇਕਿਨ ਚਲੋ ਹੁਣ ਅੱਗੋਂ ਵੇਖਦੇ ਹਾਂ ਵੀ ਇਹਦੇ ਵਿੱਚ ਬਣਦਾ ਕੀ ਹੈ ਸਾਰੀ ਗੱਲ 'ਚ। ਲੇਕਿਨ ਅਮੀਨੁਦੀਨ ਸਾਹਿਬ ਨੂੰ 17 ਕਰੋੜ ਦੀ ਆਂਦੇ ਨੇ ਮਰਸੀਡੀਜ਼ ਗੱਡੀ ਜਿਹੜੀ ਹੈ ਉਹ ਮਿਲੀ ਹੋਈ ਹੈ। ਜੱਜਸ ਕਲੋਨੀ ਦੇ ਵਿੱਚ ਕੋਈ ਘਰ ਐਡਾ ਵੱਡਾ ਨਹੀਂ ਸੀ ਜਿੱਡਾ ਉਹਨਾਂ ਨੂੰ ਚਾਹੀਦਾ ਸੀ। ਹੁਣ ਕਹਿਣ ਲੱਗੇ ਨੇ ਵੀ ਕੋਈ ਬੜਾ ਹੀ ਵੱਡਾ ਉਹਨਾਂ ਨੂੰ ਘਰ ਵੀ ਦੇਣ ਲੱਗੇ ਨੇ। ਹਸਨਾਤ ਮਲਿਕ ਸਾਹਿਬ ਨੇ ਰਿਪੋਰਟ ਕੀਤੀ ਹੈ ਅਤੇ ਆਂਦੇ ਨੇ ਉਹਨਾਂ ਦਾ ਗਾਊਨ ਵੀ ਬਦਲ ਦੇਣ ਲੱਗੇ ਨੇ। ਉਹ ਪਤਾ ਨਹੀਂ ਬੋ ਮਾਰਦਾ ਮੁਸ਼ਕ ਮਾਰਦਾ ਪੁਰਾਣਾ ਗਾਊਨ, ਕੀ ਗੱਲ ਹੈ। ਬਹਰਹਾਲ ਇਹਨਾਂ ਨੂੰ ਹੀ ਬਦਲਣਾ ਪੈਣਾ। ਤੁਹਾਨੂੰ ਗਾਊਨ ਜਿੰਨੀ ਵਾਰੀ ਮਰਜ਼ੀ ਬਦਲੋਗੇ ਉਹਦੇ ਨਾਲ ਗੱਲ ਨਹੀਂ ਬਣਨੀ, ਇਹਨਾਂ ਨੂੰ ਹੀ ਵਿੱਚੋਂ ਬਦਲਣਾ ਪੈਣਾ। ਬਹਰਹਾਲ ਉਹਨਾਂ ਦਾ ਗਾਊਨ ਵੀ ਬਦਲਣ ਲੱਗੇ ਨੇ ਅਤੇ ਉਹ ਬੂਟ ਵੀ ਵੱਡੇ ਪਾਉਣਗੇ ਅਤੇ ਉਹ ਬੂਟ ਵੀ ਵੱਡੇ ਪਾਉਣਗੇ। ਹੁਣ ਕਿਤੇ ਉਹਨਾਂ ਨੂੰ ਯੂਨੀਫਾਰਮ ਹੀ ਨਾ ਪਵਾ ਦੇਣਾ, ਕਿਤੇ ਮੇਰਾ ਮਤਲਬ ਮਿਲਟਰੀ ਦੀ, ਅਤੇ ਕੋਈ ਸੂਬੇਦਾਰ ਵਗੈਰਾ ਨਾ ਬਣਾ ਦੇਣਾ ਉਹਨਾਂ ਨੂੰ, ਨੈਬ ਸੂਬੇਦਾਰ। ਮੈਨੂੰ ਲੱਗਦਾ ਹੈ ਕਿ ਉਹ ਯੂਨੀਫਾਰਮ ਪਾ ਕੇ ਇਹਨਾਂ ਨੇ ਉਹਨੂੰ ਆਈਨੀ ਅਦਾਲਤ ਦੇ ਵਿੱਚ ਕਿਸ ਦਿਨ ਪਾ ਦੇਣਾ। ਕੰਮ ਮੈਨੂੰ ਵੀ ਉਸੇ ਪਾਸੇ ਦਾ ਲੱਗਣ ਡਿਆ। ਅੱਛਾ ਜੀ, ਸਾਬਕ ਵਜ਼ੀਰ ਆਜ਼ਮ ਆਜ਼ਾਦ ਕਸ਼ਮੀਰ ਚੌਧਰੀ ਅਨਵਾਰ ਉਲ ਹੱਕ ਸਾਹਿਬ ਨੇ ਵੀ ਖੜਾਕ ਕੀਤਾ। ਉਹਨਾਂ ਕਿਹਾ ਮੇਰੀ ਕੋਈ ਕਮਜ਼ੋਰੀ ਨਹੀਂ, ਮੈਂ ਅੱਖਾਂ ਥੱਲੇ ਕਰਕੇ ਨਹੀਂ ਬਵਾਂਗਾ, ਨਾ ਤਨਖਾਹ ਲਈਏ ਅਤੇ ਨਾ TADA। ਮੇਰੀ ਬੀਵੀ ਟਿਊਸ਼ਨ ਪੜ੍ਹਾਉਂਦੀ ਰਹੀ ਹੈ, ਮੈਂ ਤਾਂ ਬੀਵੀ ਦਾ ਮਕਰੂਜ਼ ਹਾਂ, ਮੇਰਾ ਤਾਂ ਇਸਲਾਮਾਬਾਦ ਦੇ ਵਿੱਚ ਘਰ ਵੀ ਨਹੀਂ ਹੈ। ਕਮਾਲ ਹੀ ਕਰ ਗਏ ਨੇ ਆਪਣਾ ਅਨਵਾਰ ਉਲ ਹੱਕ ਸਾਹਿਬ। ਅਨਵਾਰ ਉਲ ਹੱਕ ਸਾਹਿਬ ਜੀ, ਏਡੇ ਤੁਸੀਂ ਫਰਿਸ਼ਤੇ ਹੋ ਅਤੇ ਇਹ ਗੰਦਾ ਕੰਮ ਕੀਤਾ ਕਿਉਂ ਸੀ? ਮੇਰਾ ਮਤਲਬ ਹੈ ਕਿ ਕਿਉਂ ਜਰਨੈਲੀ ਕਿਸਮ ਦੇ ਵਜ਼ੀਰ ਆਜ਼ਮ ਬਣੇ ਸੋ ਇਹਨਾਂ ਦੇ ਕੋਲੋਂ? ਮੇਰਾ ਮਤਲਬ ਸਾਰਾ ਹਿਸਾਬ ਕਿਤਾਬ ਲੈ ਕੇ ਮੈਂ ਹੁਣ ਇਹਦੇ 'ਤੇ ਕੀ ਆਖਾਂ ਤੁਹਾਨੂੰ। ਘਰ ਵੀ ਤੁਸੀਂ ਇਸਲਾਮਾਬਾਦ ਤੋਂ ਥੱਲੇ ਕਿਤੇ ਨਹੀਂ ਲੱਭਦੇ ਅਤੇ ਘਰ ਤੁਹਾਡਾ ਉੱਥੇ ਹੋਣਾ ਚਾਹੀਦਾ, ਜ਼ਾਹਿਰ ਹੈ, ਜਿੱਥੇ ਤੁਹਾਡੀ ਰਿਹਾਇਸ਼ ਹੈ। ਲੇਕਿਨ ਆਉਂਦੇ ਨੇ ਵੀ ਇਸਲਾਮਾਬਾਦ, ਸ਼ੁਕਰ ਹੈ ਤੁਸੀਂ ਇਹ ਨਹੀਂ ਕਹਿ ਦਿੱਤਾ ਵੀ ਮੇਰਾ ਲੰਦਨ 'ਚ ਵੀ ਕੋਈ ਘਰ ਨਹੀਂ ਹੈਗਾ ਬਾਜੀ ਮਰੀਮ ਤਰ੍ਹਾਂ। ਲੇਕਿਨ ਜਿਹੜਾ ਤੁਸੀਂ ਗੰਦਾ ਕੰਮ ਕੀਤਾ ਸੀ ਉਹ ਹੁਣ ਤੁਹਾਨੂੰ ਨਤੀਜਾ ਉਹਦਾ ਲੱਭ ਗਿਆ। ਹੁਣ ਕੀ ਕਿਹਾ ਜਾ ਸਕਦਾ। ਅੱਛਾ ਜੀ, ਅੱਗੇ ਚਲੀਏ। PIA ਦਾ ਇੱਕ ਹੋਰ ਜਿਹੜਾ ਉਹ ਮੇਜ਼ਬਾਨ ਹੁੰਦਾ ਜਿਹੜਾ ਫਜ਼ਾ ਦੇ ਆਪਣਾ ਫਲਾਈਟ ਦੇ ਵਿੱਚ, ਉਹ ਜਨਾਬੇ ਵਾਲਾ ਬਿਲਕੁਲ ਅੱਗੇ ਪਿੱਛੇ ਹੋ ਗਿਆ। ਉਹ ਜਿਸ ਵੇਲੇ ਕੈਨੇਡਾ ਦੇ ਵਿੱਚ ਫਲਾਈਟ ਰੁਕੀ, ਕਿਉਂਕਿ ਉਹ ਮੇਜ਼ਬਾਨਾਂ ਨੂੰ ਉੱਥੇ ਜਾਂ ਆਪਣਾ ਜਿਹੜਾ ਕ੍ਰਿਊ ਹੁੰਦਾ ਉਹਨੂੰ ਕੈਨੇਡਾ ਫਲਾਈਟ ਜਾਂਦੀ ਹੈ ਤਾਂ 1-2 ਦਿਨ ਉੱਥੇ ਰੁਕਦੇ ਨੇ। ਜਿਸ ਵੇਲੇ ਰੁਕੇ, ਵਾਪਸ ਫਲਾਈਟ ਨੇ ਪਾਕਿਸਤਾਨ ਜਾਣਾ ਸੀ, ਉਹਨਾਂ ਨੂੰ ਸੱਦਿਆ ਅਤੇ ਉਹਨਾਂ ਆਖਿਆ ਮੇਰੀ ਤਬੀਅਤ ਖਰਾਬ ਹੈ, ਅੱਜ ਨਹੀਂ ਜਾ ਸਕਦਾ। ਉਹਨਾਂ ਨੇ ਪਹਿਲੇ ਦਿਨ ਇਹ ਆਖਿਆ ਕਿ ਮੇਰੀ ਤਬੀਅਤ ਖਰਾਬ ਹੈ, ਮੈਨੂੰ ਕੈਨੇਡਾ ਹੀ ਛੱਡ ਦਿਓ, ਮੈਂ ਨਹੀਂ ਜਾ ਸਕਦਾ। ਅਤੇ ਅਗਲੇ ਦਿਨ ਉਹਨਾਂ ਨੇ ਖਿਸਕਾਲੋਜੀ ਲਾ ਦਿੱਤੀ। ਖਿਸਕਾਲੋਜੀ ਦਾ ਮਤਲਬ ਹੈ ਕਿ ਖਿਸਕ ਗਏ। ਅਗਲੇ ਦਿਨ ਉਹਨਾਂ ਨੇ ਕਿਹਾ ਕਿ ਨਾ, ਹੁਣ ਅਸੀਂ ਜਿਹੜਾ ਜਨਾਬੇ ਵਾਲਾ ਕਾਬੂ ਨਹੀਂ ਆਉਣਾ, ਹੁਣ ਅਸੀਂ ਇੱਥੋਂ ਪਾਕਿਸਤਾਨ ਵਾਪਸ ਕੋਈ ਨਹੀਂ ਜਾਣਾ। ਇਹ ਅਗਲੇ ਦਿਨ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ। ਮਤਲਬ ਕਿ PIA ਦੇ ਹਰ ਦੂਜੇ ਚੌਥੇ ਦਿਨ ਇਹੋ ਜਿਹੀ ਖਬਰ ਆ ਜਾਂਦੀ ਹੈ, ਜਾਂ ਹਰ ਦੂਜੇ ਤੀਜੇ ਹਫਤੇ ਆ ਜਾਂਦੀ, ਚਲੋ ਚੌਥੇ ਦਿਨ ਨਹੀਂ, ਕਿ PIA ਦਾ ਕੋਈ ਨਾ ਕੋਈ ਬੰਦਾ ਕਦੇ ਯੂਰਪ, ਕਦੇ ਕੈਨੇਡਾ, ਕਦੇ ਕਿਤੇ ਹੋਰ ਸਲਿੱਪ ਹੋ ਜਾਂਦਾ। ਕਿਉਂਕਿ ਮੁਲਕ ਦੇ ਵਿੱਚ ਜੋ ਹਾਫਿਜ਼ ਆਸਿਮ ਮੁਨੀਰ ਸਾਹਿਬ ਨੇ ਹਾਲਾਤ ਬਣਾਤੇ ਨੇ, ਇੱਥੇ ਲੋਕੀ ਭੁੱਖ ਮਰਦੇ ਨੇ, ਅਤੇ ਉਹਨਾਂ ਦਾ ਦਿਲ ਇਹੀ ਹੈ ਵੀ ਇੱਥੋਂ ਕਿਸੇ ਨਾ ਕਿਸੇ ਤਰੀਕੇ ਨਾਲ ਨਿਕਲ ਜਾਈਏ, ਆਪਣੀ ਜਾਨ ਛੁਡਾਈਏ ਅਤੇ ਉੱਥੇ ਆਪਣੇ ਬੱਚਿਆਂ ਦਾ ਜਿਹੜਾ ਹਿਸਾਬ ਕਿਤਾਬ ਕਮਾਈਏ। ਲੇਕਿਨ ਜੋ ਇਸ ਵੇਲੇ ਏਅਰਪੋਰਟਾਂ ਦਾ ਹਾਲਾਤ ਹੈ ਉਹ ਤੁਸੀਂ ਵੇਖ ਹੀ ਲਿਆ ਕਿ ਬੰਦਿਆਂ ਨੂੰ ਡਿਪੋਰਟ ਕਰੀ, ਆਪਣਾ ਡਿਪੋਰਟ ਕਹਿ ਰਹੇ ਹਾਂ, ਆਫਲੋਡ ਕਰੀ ਆ ਰਹੇ ਨੇ ਏਅਰਪੋਰਟਾਂ ਦੇ ਉੱਤੇ, ਉਹਨਾਂ ਦੇ ਮਗਰ ਪਏ ਨੇ। ਅੱਛਾ ਜੀ, ਇਹ IG ਇਸਲਾਮਾਬਾਦ ਨੇ, ਇਹਨਾਂ ਨੂੰ ਪਤਾ ਨਹੀਂ ਕਿੰਨੇ ਗਲਤਫਹਿਮੀ ਪਾ ਦਿੱਤੀ ਵੀ ਇਹ ਮੇਰਾ ਮਤਲਬ MPA ਲੜ ਰਹੇ ਨੇ, ਇਹ ਹਾਜੀ ਇਸਮਾਈਲ ਸੀਲਾ ਦੇ ਖਿਲਾਫ ਮੈਨੂੰ ਲੱਗਦਾ MPA ਦਾ ਇਲੈਕਸ਼ਨ ਲੜ ਰਹੇ ਨੇ, ਕਿਤੇ ਜਿਹੋ ਜਿਹੀ ਤਕਰੀਰ ਕਰਨ ਡਏ ਨੇ। ਇਹ ਜਿੱਡਾ ਕਿੱਲ ਕੇ ਸਰਕਾਰ ਤੁਸੀਂ ਤਕਰੀਰ ਕਰਨ ਡਏ ਹੋ, ਖੁਦਾ ਦਾ ਖੌਫ ਕਰੋ, ਵਰਦੀ ਪਾਈਏ। ਲੇਕਿਨ ਮੇਰਾ ਮਤਲਬ ਕੰਮ ਹੀ ਇਹੋ ਜਿਹਾ ਚੱਲ ਰਿਹਾ। ਆਉਂਦੇ ਨੇ ਉਹ ਅੱਜ ਹਾਫਿਜ਼ ਸਾਹਿਬ ਵੀ ਤਾਂ ਬੜਾ ਕਿੱਲ ਕੇ ਗੱਲ ਕਰਦੇ ਨੇ। ਉਹਨਾਂ ਆਖਿਆ ਵੀ ਜਦੋਂ ਸਾਰੇ ਏਡਾ ਜ਼ੋਰ ਮਾਰ ਕੇ ਗੱਲ ਕਰਨ ਡਏ ਨੇ ਤਾਂ ਮੈਂ ਕਿਉਂ ਪਿੱਛੇ ਰਵਾਂ। ਇਹ ਹਾਲਾਤ ਬਣੇ ਨੇ ਇਸ ਵੇਲੇ ਇਹਨਾਂ ਲੋਕਾਂ ਦੇ, ਅਤੇ ਬਸ ਰੱਬ ਹੀ ਮਾਫ ਕਰੇ ਇਹਨਾਂ ਲੋਕਾਂ ਤੋਂ ਕਿ ਇਹ ਕਿਸ ਤਰ੍ਹਾਂ ਗੱਲ ਕਰਦੇ ਨੇ ਅਤੇ ਕੀ ਇਹਨਾਂ ਦਾ ਹਿਸਾਬ ਕਿਤਾਬ ਹੈ। ਇਹ ਸਾਡੀ ਸਮਝ ਤੋਂ ਤਾਂ ਬਾਹਰ ਹੈ। ਅੱਛਾ ਜੀ, ਫੈਸਲਾਬਾਦ ਦੇ ਵਿੱਚ ਮਲਕਪੁਰ ਦੇ ਵਿੱਚ ਕੈਮੀਕਲ ਫੈਕਟਰੀ 'ਚ ਜ਼ੋਰਦਾਰ ਧਮਾਕਾ ਹੋਇਆ।
37 ਅਫਰਾਦ ਜਿਹੜੇ ਨੇ ਉਹ ਜਾਂਬਾਕ ਹੋ ਗਏ। ਇਮਦਾਦੀ ਕਾਰਵਾਈਆਂ ਕਹਿੰਦੇ ਨੇ ਇਸ ਵੇਲੇ ਜਾਰੀ ਨੇ, ਜ਼ਾਹਿਰ ਹੈ ਇਹ ਕੱਲ੍ਹ ਦੀ ਗੱਲ ਹੈ। ਅਤੇ ਮਲਕਪੁਰ ਦੇ ਵਿੱਚ ਸ਼ਹਾਬ ਟਾਊਨ ਕਬੱਡੀ ਸਟੇਡੀਅਮ ਗਰਾਊਂਡ ਦੇ ਕਰੀਬ ਕੈਮੀਕਲ ਫੈਕਟਰੀ ਸੀ, ਕਿਸੇ ਮਜ਼ਦੂਰ ਨੇ ਅੱਗ ਬਾਲੀ ਸੇਕਣ ਵਾਸਤੇ, ਅਤੇ ਉੱਥੇ ਕੈਮੀਕਲ ਪਿਆ ਸੀ, ਕੈਮੀਕਲ ਨੂੰ ਅੱਗ ਪੈ ਗਈ। ਉਸ ਤੋਂ ਬਾਅਦ ਫਿਰ ਉਹ ਉੱਥੇ ਜਿਹੜਾ ਬੋਇਲਰ ਵਗੈਰਾ ਸੀ ਉਹ ਫਟ ਗਿਆ, ਉਹਦੇ 'ਚ ਜ਼ਾਹਿਰ ਪ੍ਰੈਸ਼ਰ ਹੁੰਦਾ, ਅਤੇ ਉਹਦੇ ਨਾਲ ਲਾਗੇ ਚਾਗੇ ਦੇ ਘਰਾਂ ਨੂੰ ਵੀ ਨੁਕਸਾਨ ਹੋਇਆ, ਬਿਲਡਿੰਗਾਂ ਵੀ ਗਿਰੀਆਂ। ਹੁਣ ਇਹ ਜਦੋਂ ਤੁਸੀਂ ਘਰਾਂ ਦੇ ਵਿੱਚ ਫੈਕਟਰੀਆਂ ਬਣਾ ਦਿਓਗੇ ਜਾ ਕੇ ਰਿਹਾਇਸ਼ੀ ਇਲਾਕੇ ਦੇ ਵਿੱਚ, ਤਾਂ ਫਿਰ ਇਹੋ ਜਿਹੇ ਕੰਮ ਤਾਂ ਹੋਣਗੇ। ਲੇਕਿਨ ਬਹਰਹਾਲ ਉਹ ਜਨਾਬ ਪੂਰੀ ਦੁਨੀਆ ਜਦੋਂ ਨਹੀਂ ਕਰਦੀ ਹੈ ਘਰਾਂ ਦੇ ਵਿੱਚ, ਘਰਾਂ ਦੇ ਇਲਾਕਿਆਂ ਦੇ ਵਿੱਚ ਫੈਕਟਰੀਆਂ, ਤਾਂ ਉਹਦੀ ਕੋਈ ਵਜ੍ਹਾ ਹੁੰਦੀ ਨਾ, ਬੇਵਕੂਫ ਤਾਂ ਨਹੀਂ ਹੈਗੇ ਦੁਨੀਆ ਵਾਲੇ। ਲੇਕਿਨ ਬਹਰਹਾਲ ਇਹ ਕੰਮ ਹੋਇਆ ਜੀ, ਅਤੇ ਪੁਲਿਸ ਨੇ ਫੈਕਟਰੀ ਮਾਲਕ ਕੈਸਰ ਚੁਗਤਾਈ ਨੂੰ ਗ੍ਰਿਫਤਾਰ ਕਰ ਲਿਆ। ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ। ਫੈਕਟਰੀ ਦੇ ਮਾਲਕ ਕੈਸਰ ਚੁਗਤਾਈ, ਮੈਨੇਜਰ ਬਿਲਾਲ ਅਤੇ 5 ਨਾਮਾਲੂਮ ਜਿਹੜੇ ਮੁਲਜ਼ਮਾਨ, ਉਹਨਾਂ ਦੇ ਖਿਲਾਫ ਦਹਿਸ਼ਤਗਰਦੀ, ਕਤਲ ਅਤੇ ਇਕਦਾਮੇ ਕਤਲ ਦੇ ਸੰਗੀਨ ਜਿਹੜੇ ਦਫਾਤ ਦੇ ਤਹਿਤ ਮੁਕੱਦਮਾ। ਹੁਣ ਇੱਥੇ ਬਗੈਰਤੀ ਦੀ ਸਮਝ ਨਹੀਂ ਆਈ, ਫਿਰ ਇਹਦੇ ਦਹਿਸ਼ਤਗਰਦੀ ਕਿਹੜੀ ਹੈ ਮੈਨੂੰ ਦੱਸੋ। ਮੇਰਾ ਮਤਲਬ ਵੈਸੇ ਕਰੋ, ਕਤਲ ਦਾ ਕਰੋ, ਜੋ ਵੀ ਕਰਨਾ ਕਰੋ, ਬਾਕੀ ਸਾਰੇ ਇਹ ਦਹਿਸ਼ਤਗਰਦੀ ਤੁਹਾਡੀ, ਮੇਰਾ ਮਤਲਬ ਤੁਹਾਡੇ ਫੁੱਫੜ ਵਾਲੀ ਇਹਦੇ ਵਿੱਚ ਕੋਈ ਹਯਾ ਨੂੰ ਹੱਥ ਹੈ ਹੀ ਕਿਸੇ ਬੰਦੇ ਦਾ। ਇਹ ਹੁਣ ਜਿਸ ਵੇਲੇ ਦਹਿਸ਼ਤਗਰਦੀ ਲਾਤੀ, ਇਹਨਾਂ ਦੇ ਵਕੀਲ ਨੇ ਇਸੇ ਦਫਾ ਨੂੰ ਫੜ ਕੇ ਅਤੇ ਅਦਾਲਤ 'ਚੋਂ ਕੇਸ ਖਾਲੀ ਕਰਾ ਦੇਣਾ ਕਿ ਜਨਾਬ ਇਹ ਦਹਿਸ਼ਤਗਰਦੀ ਇਹਦੇ 'ਚ ਹੈ ਹੀ ਨਹੀਂ। ਮਤਲਬ ਹੱਦ ਹੈ ਸਾਡੀ ਪੁਲਿਸ ਦੀ ਵੀ। ਅੱਛਾ ਜੀ, ਇਹ ਪਾਕਿਸਤਾਨ ਏਅਰਫੋਰਸ ਦੇ ਤਰਜਮਾਨ ਨੇ ਤਸਦੀਕ ਕੀਤੀ ਹੈ ਕਿ ਇੰਡੀਅਨ ਏਅਰਫੋਰਸ ਅਤੇ ਨੇਵੀ ਦੇ ਅਫਸਰਾਨ ਦੁਬਈ ਏਅਰ ਸ਼ੋਅ ਦੇ ਵਿੱਚ JF-17 ਥੰਡਰ ਤਿਆਰੇ ਦੇ ਸਾਹਮਣੇ ਤਸਵੀਰਾਂ ਅਤੇ ਸੈਲਫੀਆਂ ਬਣਾਉਂਦੇ ਰਹੇ ਨੇ। ਇਹ BBC ਰਿਪੋਰਟ ਕਰ ਰਿਹਾ ਇਹ ਗੱਲ। ਅਸੀਂ ਵੇਖੀ ਵੀ ਹੈ ਵੀਡੀਓ, ਮੈਂ ਖੁਦ ਵੀ ਵੇਖੀ, ਜਿੱਥੇ ਇੰਡੀਅਨ ਆ ਕੇ ਤਸਵੀਰਾਂ ਬਣਾ ਰਹੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ। ਉਹ ਜ਼ਾਹਿਰ ਹੈ ਜਦੋਂ ਦਾ JF ਥੰਡਰ ਨੇ ਉਹਨਾਂ ਦੇ ਜਹਾਜ਼ ਸੁੱਟੇ ਨੇ, ਔਰ ਜ਼ਾਹਿਰ ਹੈ ਉਹਦੇ 'ਚ ਇਕੱਲਾ JF-17 ਥੰਡਰ ਹੀ ਨਹੀਂ ਸੀ, ਹੋਰ ਵੀ ਜਹਾਜ਼ ਸਨ। ਲੇਕਿਨ ਉਹ ਸਾਡਾ ਹੁਣ ਜਿਹੜਾ ਜਹਾਜ਼ ਔਰ ਅਸਲਾ ਏਅਰਫੋਰਸ ਦਾ, ਉਹਨੂੰ ਬੜੀ ਗੌਰ ਨਾਲ ਵੇਖਦੇ ਨੇ। ਫਿਰ ਉਹਨਾਂ ਦੇ ਨਾਲ ਇੱਕ ਹਾਦਸਾ ਵੀ ਹੋ ਗਿਆ ਕੱਲ੍ਹ। ਉਹਨਾਂ ਦੀ ਵੀ ਕਿਸਮਤ ਮਾੜੀ ਹੈ, ਤੁਹਾਨੂੰ ਪਤਾ। ਕੱਲ੍ਹ ਜੁਮੇ ਵਾਲੇ ਦਿਨ ਉਹਨਾਂ ਦਾ ਇੱਕ ਜਹਾਜ਼ ਜਿਹੜਾ ਇੰਡੀਅਨ ਜਹਾਜ਼ ਫਾਈਟਰ ਜੈਟ ਜਿਹੜਾ, ਉਹ ਉੱਥੇ ਦੁਬਈ ਦੇ ਵਿੱਚ ਕਰਤੱਵ ਦਿਖਾਉਂਦਾ ਡਿੱਗ ਗਿਆ, ਅਤੇ ਮੇਰਾ ਖਿਆਲ ਪਾਇਲਟ ਵੀ ਵਿੱਚ ਹੀ ਮਾਰਿਆ ਗਿਆ। ਅਤੇ ਉਹਨਾਂ ਦੀ ਅੱਜ ਕੱਲ੍ਹ ਕਿਸਮਤ ਹੀ ਮਾੜੀ ਹੈ, ਮੈਂ ਇਹੀ ਕਹਿ ਸਕਦਾ। ਹੋਰ ਤਾਂ ਉਹਦੇ 'ਚ ਤੁਸੀਂ ਕੋਈ ਗੱਲ ਨਹੀਂ ਕਹਿ ਸਕਦੇ, ਕਿਉਂਕਿ ਜਿਹੜੀ ਚੀਜ਼ ਨੂੰ ਹੱਥ ਪਾਉਂਦੇ ਨੇ ਉਹ ਹੀ ਖਰਾਬ ਨਿਕਲਦੀ ਹੈ। ਅੱਛਾ ਜੀ, ਅੱਗੋਂ ਜਵੇਦ ਲਤੀਫ ਸਾਹਿਬ ਆਉਂਦੇ ਨੇ ਕੋਈ ਤਬਦੀਲੀ ਲਿਆਉਣੀ ਹੈ ਤਾਂ ਨਵਾਜ਼ ਸ਼ਰੀਫ ਨੂੰ ਲਿਆਓ, ਨਵਾਜ਼ ਸ਼ਰੀਫ ਨਹੀਂ ਤਾਂ ਉਹਦੇ ਜੈਸਾ ਕੋਈ ਹੋਰ ਲੈ ਆਓ। ਇਹ ਬੜੀ ਗੂੜੀ ਗੱਲ ਜੀ। ਉਹਨਾਂ ਕਿਹਾ ਕੋਈ ਤਬਦੀਲੀ ਲਿਆਉਣੀ ਹੈ ਤਾਂ ਨਵਾਜ਼ ਸ਼ਰੀਫ ਨੂੰ ਲਿਆਓ, ਨਵਾਜ਼ ਸ਼ਰੀਫ ਨਹੀਂ ਤਾਂ ਉਹਦੇ ਜੈਸਾ ਕੋਈ ਹੋਰ ਲੈ ਆਓ। 9 ਮਈ ਅਤੇ 26 ਨਵੰਬਰ ਵਾਲਿਆਂ ਨੂੰ ਨਾ ਲਿਆਓ। ਇਹ ਜਵੇਦ ਲਤੀਫ ਸਾਹਿਬ ਤਾਕਤਵਰਾਂ ਨੂੰ ਦਰਖਾਸਤ ਕਰ ਰਹੇ ਨੇ। ਆਰਮੀ ਚੀਫ ਆਸਿਮ ਮੁਨੀਰ ਨੂੰ ਕਹਿ ਰਹੇ ਨੇ ਕਿ ਜਾਂ ਤਾਂ ਨਵਾਜ਼ ਸ਼ਰੀਫ ਨੂੰ ਲੈ ਆਓ ਜੇ ਤਬਦੀਲੀ ਲਿਆਉਣੀ ਹੈ, ਇਹ ਸ਼ਬਾਜ਼ ਸ਼ਰੀਫ ਤੋਂ ਜਾਨ ਛੁਡਾ ਲਓ, ਤਬਦੀਲ ਕਰ ਲਓ, ਅਤੇ ਜਾਂ ਨਵਾਜ਼ ਸ਼ਰੀਫ ਅਰਗਾ ਕੋਈ ਲੈ ਆਓ, ਮਤਲਬ ਮਰੀਮ ਨਵਾਜ਼ ਨੂੰ ਲੈ ਆਓ। ਇਹ 9 ਮਈ ਅਤੇ 26 ਨਵੰਬਰ ਵਾਲਿਆਂ ਨੂੰ ਨਾ ਲੈ ਆਇਓ। ਇਹ ਤੁਹਾਨੂੰ ਕਾਹਦਾ ਡਰ ਲੱਗਣਾ ਸ਼ੁਰੂ ਹੋ ਗਿਆ? PTI ਦੇ ਨਾਲ ਤਾਂ ਸਿੰਘ ਫਸੇ ਨੇ ਅਜੇ ਤੱਕ ਜਨਰਲ ਸਾਹਿਬ ਦੇ, ਅਤੇ ਤੁਹਾਨੂੰ ਪਹਿਲਾਂ ਹੀ ਤੁਸੀਂ ਦਰਕਣ ਲੱਗ ਪਏ ਜੇ। ਮੇਰੀ ਤਾਂ ਸਮਝ ਤੋਂ ਬਾਹਰ ਹੈ ਵੀ ਤੁਸੀਂ ਕਰਨ ਕੀ ਡਏ ਜੇ। ਬਹਰਹਾਲ ਖੈਰ, ਇਹ ਤਾਂ ਹੁਣ ਨੂਨ ਲੀਗ ਨੂੰ ਕੌਣ ਸਮਝਾਵੇ ਇਸ ਸਾਰੇ ਕੰਮ ਦੇ ਵਿੱਚ, ਕਿਉਂਕਿ ਨੂਨ ਲੀਗ ਵਾਲਿਆਂ ਨੇ ਸਾਰੀ ਉਮਰ ਆਪ ਇਹੋ ਜਿਹੇ ਕੰਮ ਕੀਤੇ ਨੇ। ਅਤੇ ਕਿਉਂਕਿ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਡੀਲ ਹੀ ਕੀਤੀ ਹੈ, ਅਤੇ ਉਹਨਾਂ ਨੂੰ ਇਹੀ ਲੱਗਦਾ ਹੈ ਵੀ ਦੂਜੇ ਸਾਰੇ ਲੋਕ ਵੀ ਡੀਲ ਹੀ ਕਰਨਗੇ। ਅਮਰੀਕਾ ਦੇ ਵਿੱਚ ਬੜਾ ਖਾਸ ਕੰਮ ਹੋਇਆ। ਉੱਥੇ ਜਿਹੜਾ ਮੇਅਰ ਨਿਊਯਾਰਕ ਦਾ ਨਵਾਂ ਜਿੱਤਿਆ, ਮੁਸਲਮਾਨ ਹੈ, ਯੰਗ ਹੈ, ਮਮਦਾਨੀ, ਉਹਦੀ ਸਦਰ ਟਰੰਪ ਦੇ ਨਾਲ ਮੁਲਾਕਾਤ ਸੀ, ਅਤੇ ਸਾਰੇ ਸਮਝਦੇ ਸਨ ਵੀ ਉਸ ਮੁਲਾਕਾਤ ਦੇ ਵਿੱਚ ਕੋਈ ਕੜਾਕੇ ਹੀ ਨਿਕਲਣਗੇ। ਲੇਕਿਨ ਨਹੀਂ, ਕੜਾਕੇ ਨਹੀਂ ਨਿਕਲੇ, ਬਲਕਿ ਸਾਰੇ ਹੈਰਾਨ ਹੋ ਗਏ। ਟਰੰਪ ਅਤੇ ਮਮਦਾਨੀ ਸਾਹਿਬ ਇੱਕਮਿਕ ਹੋ ਗਏ। ਉਹਨਾਂ ਨੇ ਇੱਕ ਦੂਸਰੇ ਦੇ ਹੱਕ 'ਚ ਬੜੇ ਜ਼ਬਰਦਸਤ ਬਿਆਨ ਦਿੱਤੇ। ਸਦਰ ਟਰੰਪ ਨੇ ਕਿਹਾ ਕਿ ਮਮਦਾਨੀ ਸਾਹਿਬ ਅਗਰ ਕਾਮਯਾਬ ਹੋਣਗੇ ਤਾਂ ਮੈਂ ਬੜਾ ਖੁਸ਼ ਹੋਵਾਂਗਾ, ਅਤੇ ਇਹਨੇ ਇਸ ਗੱਲ ਨੇ ਸਾਰਿਆਂ ਨੂੰ ਹੈਰਾਨ ਵੀ ਕਰ ਦਿੱਤਾ ਅਤੇ ਪਰੇਸ਼ਾਨ ਵੀ ਕਰ ਦਿੱਤਾ। ਲੇਕਿਨ ਸਿਆਸਤ ਇਹਨੂੰ ਹੀ ਆਉਂਦੇ ਨੇ, ਤੁਸੀਂ ਰਲ ਕੇ ਕੰਮ ਕਰਨਾ ਹੁੰਦਾ। ਐਂਡ ਆਫ ਦਾ ਡੇ ਸਿੱਖਣਾ ਵੀ ਚਾਹੀਦਾ ਲੋਕਾਂ ਨੂੰ ਇਹੋ ਜਿਹੀ ਸਿਆਸਤ 'ਚੋਂ ਵੀ ਕਿਸ ਤਰ੍ਹਾਂ ਦੋ ਬੰਦੇ ਜਿਹੜੇ ਇੱਕ ਦੂਜੇ ਦੇ ਮੁਖਾਲਿਫ ਸਨ, ਹੁਣ ਹਕੂਮਤੀ ਅਹੁਦੇ 'ਤੇ ਨੇ, ਅਤੇ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਰਲ ਕੇ ਇਸ ਵੇਲੇ ਕੰਮ ਕਰ ਰਹੇ ਨੇ। ਇਹ ਇੱਕ ਜ਼ਾਹਿਰ ਹੈ ਬੜੀ ਵੱਡੀ ਇੱਕ, ਤੁਸੀਂ ਇਹ ਕਹੋ ਕਿ ਇੱਕ ਪੋਜ਼ੀਟਿਵ ਨਿਊਜ਼ ਹੈ ਅਮਰੀਕਾ ਵਾਸਤੇ ਔਰ ਸਾਰਿਆਂ ਵਾਸਤੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।